ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਭੈਣ ਕੁਲਜੀਤ ਕੌਰ ਜੀ ਦੀ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਕਿ ਸਿੱਖ ਬੱਚੀਆਂ ਹੋਰ ਧਰਮਾਂ ਦੇ ਲੜਕਿਆਂ ਨਾਲ ਵਿਆਹ ਕਿਉਂ ਕਰਵਾ ਰਹੀਆਂ ਹਨ। ਡਾਕਟਰ ਸਾਹਿਬ ਜੀ, ਮੈਂ ਜਿਹੜਾ ਵਿਸ਼ਾ ਅੱਜ ਸਾਂਝਾ ਕਰਨ ਜਾ ਰਹੀ ਹਾਂ ਉਹ 70% ਸਿੱਖ ਫੈਮਿਲੀਜ਼ ਦੀ ਕਹਾਣੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਸਾਡੀਆਂ ਬੱਚੀਆਂ ਪੜ੍ਹਾਈ ਵਿੱਚ ਬਹੁਤ ਅੱਗੇ ਹਨ। ਮੇਰੇ ਆਪਣੇ ਹੀ ਪਿੰਡ ਵਿੱਚੋਂ 10 ਵਿੱਚੋਂ 9 ਬੱਚੀਆਂ ਚੰਗੀਆਂ ਪੜ੍ਹੀਆਂ ਹਨ। ਕਿਸੇ ਨੇ MSc, BSc, BSc ਨਰਸਿੰਗ, MA, B.Ed ਜਾਂ ਫਿਰ ਇੰਜੀਨੀਅਰਿੰਗ ਕੀਤੀ ਹੋਈ ਹੈ। ਮਾਂ-ਬਾਪ ਔਖੇ ਹੋ ਕੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਕਰ ਲੈਂਦੇ ਹਨ, ਪਰ ਜਦੋਂ ਉਹਨਾਂ ਦੇ ਵਿਆਹ ਦੀ ਗੱਲ ਆਉਂਦੀ ਹੈ ਤਾਂ ਮਾਂ-ਬਾਪ ਲਈ ਬਹੁਤ ਔਖਾ ਹੁੰਦਾ ਹੈ, ਕਿਉਂਕਿ ਬਹੁਤ ਘੱਟ ਪੜ੍ਹੇ ਲਿਖੇ ਮੁੰਡੇ ਹਨ ਜੋ ਸਿੱਖੀ ਸਰੂਪ ਵਿੱਚ ਨਹੀਂ ਹਨ, ਸਿੱਖੀ ਸਰੂਪ ਵਿੱਚ ਹਨ। ਇੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੇਰੀ ਇੱਕ ਫਰੈਂਡ ਹੈ ਜਿਸ ਨੇ ਮਾਸਟਰ ਕੀਤੀ ਹੋਈ ਸੀ, ਪਰ ਉਸ ਦਾ ਵਿਆਹ ਇੱਕ 10ਵੀਂ ਪਾਸ ਕਰਨ ਵਾਲੇ ਮੁੰਡੇ ਨਾਲ ਹੋਇਆ, ਕਿਉਂਕਿ ਮੁੰਡੇ ਨੂੰ 4-5 ਕਿੱਲੇ ਜ਼ਮੀਨ ਆਉਂਦੀ ਸੀ ਅਤੇ ਪੇਰੈਂਟਸ ਨੂੰ ਹੋਰ ਕੋਈ ਉਸ ਤੋਂ ਚੰਗਾ ਪੜ੍ਹਿਆ ਲਿਖਿਆ ਮੁੰਡਾ ਨਹੀਂ ਮਿਲਿਆ। ਮੇਰੀ ਇੱਕ ਹੋਰ ਕਜ਼ਨ ਜਿਸ ਨੇ MSc ਨਰਸਿੰਗ ਕੀਤੀ ਹੋਈ ਹੈ ਅਤੇ ਉਹ ਇੱਕ ਗੁਰਸਿੱਖ ਮੁੰਡਾ ਚਾਹੁੰਦੀ ਹੈ, ਪਰ ਉਸ ਨੂੰ ਕਿਸੇ ਕੀਰਤਨੀਏ ਦੇ, ਤਬਲਚੀ ਦੇ ਜਾਂ ਫਿਰ 10ਵੀਂ ਪਾਸ ਲਾਂਗਰੀ ਦੇ ਹੀ ਰਿਸ਼ਤੇ ਆਉਂਦੇ ਹਨ। ਇੱਥੇ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਕਿਸੇ ਵੀ ਕੀਰਤਨੀਏ ਜਾਂ ਹੋਰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹੈ। ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ, ਪਰ ਦੂਸਰੇ ਪਾਸੇ ਇਹ ਵੀ ਸੋਚੋ ਕਿ ਗੁਰਸਿੱਖ ਮੁੰਡੇ ਦਾ ਮਤਲਬ ਇੱਕ ਪੜ੍ਹਿਆ ਲਿਖਿਆ ਗੁਰਸਿੱਖ ਮੁੰਡਾ ਵੀ ਹੋ ਸਕਦਾ ਹੈ। ਇਹ ਕਹਾਣੀ ਇੱਕ ਦੋ ਕੁੜੀਆਂ ਦੀ ਨਹੀਂ ਹੈ, ਸਗੋਂ ਅੱਜਕੱਲ ਬਹੁਤ ਸਾਰੀਆਂ ਬੱਚੀਆਂ ਦੀ ਹੈ। ਇੱਕ ਇਹ ਵੀ ਅਹਿਮ ਕਾਰਨ ਹੈ ਕਿ ਸਾਡੇ ਬੱਚੀਆਂ ਧਰਮ ਤੋਂ ਦੂਰ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਸੇਮ ਮੈਚ ਨਹੀਂ ਮਿਲਦਾ। ਟੂ ਸਮ ਅਪ, ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਸਮਝਣਾ ਪੈਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਅਤੇ ਉਹਨਾਂ ਨੂੰ ਸਮਝਾਈਏ ਵੀ ਅਤੇ ਉਹਨਾਂ ਨੂੰ ਵੀ ਚੁਆਇਸ ਦਈਏ। ਡਾਕਟਰ ਸਾਹਿਬ ਜੀ, ਮੇਰੀ ਈਮੇਲ ਲੰਬੀ ਹੋ ਗਈ ਹੈ ਅਤੇ ਇਸ ਨੂੰ ਆਪਣੇ ਅਕੋਰਡਿੰਗਲੀ ਐਡਿਟ ਕਰ ਲੈਣਾ ਅਤੇ ਗਲਤੀਆਂ ਲਈ ਮਾਫ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੁਲਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਕਈ ਹਫ਼ਤੇ ਦੀ ਇਹ ਈਮੇਲ ਆਈ ਹੋਈ ਹੈ ਤੇ ਮੈਂ ਇਹ ਜਿਹੜਾ ਇਕਬਾਲ ਕਰਨਾ ਚਾਹੁੰਦਾ ਕਿ ਮੇਰਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਇਸ ਨੂੰ ਮੈਂ ਜਿਹੜਾ ਉਹ ਡਿਸਕਸ ਕਰਾਂ, ਕਿਉਂਕਿ ਇਹ ਇੰਨੀ ਇੱਕ ਬਿਟਰ ਟਰੂਥ ਹੈ, ਸੱਚ ਹੈ, ਕੌੜਾ ਸੱਚ ਹੈ ਜੀ ਜੀ। ਔਰ ਕਿਉਂਕਿ ਜਿਹੜੀ ਗੱਲ ਭੈਣ ਜੀ ਨੇ ਪੈਨ ਡਾਊਨ ਕੀਤੀ ਉਹ ਮੇਰੇ ਤਜਰਬੇ 'ਚ ਵੀ ਜਾਂ ਜਦੋਂ ਮੈਂ ਵਿਚਰਦਾ ਕਮਿਊਨਿਟੀ ਲੈਵਲ 'ਤੇ ਜਿਨ੍ਹਾਂ ਪਰਿਵਾਰਾਂ 'ਚ ਜਾਣ ਆਉਣ ਹੁੰਦਾ ਹੈ, ਜਿਹੜੇ ਵੈਸੇ ਵੀ ਕੌਮੀ ਤੌਰ 'ਤੇ ਪਿਆਰ ਕਰਦੇ ਨੇ, ਬਹੁਤ ਵਾਰ ਉਹਨਾਂ ਦੀ ਰਾਦਰ ਉਹਨਾਂ ਦੇ ਜਿਨ੍ਹਾਂ ਦੀਆਂ ਬੱਚੀਆਂ ਜਵਾਨ ਨੇ ਉਹ ਇਹ ਕਹਿਣਗੇ ਵੀ ਕਿ ਜੇ ਇੰਨੇ ਪੜ੍ਹੀ ਲਿਖੀ ਹੈ ਬੇਟੀ ਸਾਡੀ, ਤੁਸੀਂ ਵਿਚਰਦੇ ਹੋ, ਕੋਈ ਚੰਗਾ ਸਾਕ ਪੜ੍ਹਿਆ ਲਿਖਿਆ ਗੁਰਸਿੱਖ ਨਹੀਂ ਮਿਲਦਾ। ਔਰ ਕਈਆਂ ਦੀ ਹਾਲਤ ਕਿਉਂਕਿ ਉਹ ਕਾਫੀ ਹੱਦ ਤੱਕ ਇੰਤਜ਼ਾਰ ਕਰਦੇ ਰਹਿੰਦੇ ਨੇ, ਫਿਰ ਮਜਬੂਰੀ ਬਸ ਉਹਨਾਂ ਨੂੰ ਜਿੱਥੇ ਵੀ ਕਿਤੇ ਰਿਸ਼ਤਾ ਹੁੰਦਾ ਹੈ ਉਹ ਕਰ ਦਿੰਦੇ ਨੇ, ਕਹਿੰਦੇ ਨੇ ਹੁਣ ਕੀ ਕਰੀਏ, ਇਹ ਕੁੜੀ ਬੁੱਢੀ ਹੋ ਰਹੀ ਹੈ ਕਿ ਕਿਵੇਂ ਇਕੱਲੀ ਜ਼ਿੰਦਗੀ ਗੁਜ਼ਾਰੇਗੀ ਜੀ। ਸੋ ਇਹ ਇਹਨਾਂ ਨੇ ਬਿਲਕੁਲ ਠੀਕ ਕਿਹਾ ਔਰ ਇਹ ਕੋਈ ਅੱਜ ਸਮੱਸਿਆ ਨਹੀਂ ਆਈ। ਮੈਂ ਈਵਨ ਜਦੋਂ ਕੈਲੀਫੋਰਨੀਆ ਹੁੰਦਿਆਂ ਯੂਬਾ ਸਿਟੀ ਆਉਣ ਜਾਣ ਦਾ ਮਿਲਦਾ ਸੀ ਮੌਕਾ, ਔਰ ਯੂਬਾ ਸਿਟੀ ਉਹ ਬੈਲਟ ਹੈ ਜਿੱਥੇ 20ਵੀਂ ਸਦੀ ਦੇ ਸ਼ੁਰੂ 'ਚ ਜ਼ਿਆਦਾ ਦੁਆਬੇ 'ਚੋਂ ਲੋਕ ਆਏ। ਦੁਆਬਾ ਹੁਸ਼ਿਆਰਪੁਰ ਜਲੰਧਰ ਰੀਜਨ ਹੈ ਜੀ। ਔਰ ਇੱਕ ਸਟੇਜ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਫੀਮੇਲ ਲਿਟਰੇਸੀ ਰੇਟ ਹੈ ਪੜ੍ਹੀਆਂ ਲਿਖੀਆਂ ਬੀਬੀਆਂ ਦਾ, ਉਹ ਸੈਕੰਡ ਹਾਈਐਸਟ ਸੀ ਇੰਡੀਆ ਦੇ ਵਿੱਚ। ਸਭ ਤੋਂ ਜ਼ਿਆਦਾ ਕੇਰਲਾ ਐਜੂਕੇਟਡ ਸਟੇਟ ਰਹੀ ਹੈ। ਕੇਰਲਾ ਦੇ ਵਿੱਚ ਉਹਨਾਂ ਜ਼ਮਾਨਿਆਂ 'ਚ ਅਸੀਂ 70ਵਿਆਂ 'ਚ ਹੁੰਦਾ ਸੀ ਜੀ ਕੁੜੀਆਂ ਜਿਹੜੀਆਂ ਨੇ ਉਹ ਕੰਡਕਟਰ ਨੇ ਬੱਸਾਂ 'ਚ, ਡਰਾਈਵਰ ਨੇ। ਸਾਨੂੰ ਬੜੀ ਹੈਰਾਨੀ ਹੁੰਦੀ ਸੀ। ਫਿਰ ਇਹ ਹੋਣਾ ਕਿ ਜੀ ਉੱਥੇ 90% ਮੁੰਡੇ ਕੁੜੀਆਂ ਜਿਹੜੇ ਨੇ ਉਹ ਪੜ੍ਹੇ ਲਿਖੇ ਨੇ, ਹਾਈਐਸਟ ਲਿਟਰੇਸੀ ਰੇਟ ਹੈ। ਔਰ ਕੇਰਲਾ ਤੋਂ ਬਾਅਦ ਸੈਕੰਡ ਹਾਈਐਸਟ ਲਿਟਰੇਸੀ ਰੇਟ ਜਿਹੜਾ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਸੀ ਬੀਬੀਆਂ ਦਾ। ਔਰ ਅਕਸਰ ਇਹ ਕਿਹਾ ਜਾਂਦਾ ਸੀ ਕਿ ਵੀ ਜਦੋਂ ਤੁਸੀਂ ਸਵੇਰੇ ਸੜਕ 'ਤੇ ਨਿਕਲਦੇ ਹੋ ਤੇ ਸੜਕਾਂ ਭਰੀਆਂ ਹੁੰਦੀਆਂ ਸੀ, ਉਦੋਂ ਸਾਈਕਲਾਂ ਜਾਂ ਮੋਟਰ ਬਾਈਕ 'ਤੇ ਜਾ ਰਹੇ ਸਭ ਇਹ ਟੀਚਰਸ ਨੇ ਜੀ। ਕੋਈ B.Ed ਹੈ, ਕੋਈ MA ਹੈ ਔਰ ਕੋਈ ਦੂਸਰਾ ਹੈ। ਔਰ ਫਿਰ ਜਿਹੜੀ ਗੱਲ ਰੈਲੇਵੈਂਟ ਹੈ ਇਸ ਡਿਸਕਸ਼ਨ 'ਚ, ਹੁਣ ਕਿਉਂਕਿ ਰੁਝਾਨ ਦੁਆਬੇ 'ਚ ਪਹਿਲਾਂ ਸੀ ਜ਼ਿਆਦਾ ਬਾਹਰ ਆਉਣ ਦਾ, ਮਾਝੇ 'ਚ ਤਾਂ ਜ਼ਿਆਦਾ 84 ਤੋਂ ਬਾਅਦ ਸ਼ੁਰੂ ਹੋਇਆ ਕਿਉਂਕਿ ਇੱਥੇ ਜ਼ਮੀਨਾਂ ਵੀ ਖੁੱਲ੍ਹੀਆਂ ਸੀ। ਕੋਈ ਇਹ ਮਾਲਵੇ 'ਚ ਵੀ ਬਹੁਤ ਘੱਟ ਸੀ ਮਾਲਵੇ 'ਚੋਂ ਆਉਣ ਦਾ ਰੁਝਾਨ, ਦੁਆਬੇ 'ਚ ਜ਼ਮੀਨਾਂ ਵੀ ਥੋੜ੍ਹੀਆਂ ਸੀ
ਔਰ ਪਹਿਲੇ 20ਵੀਂ ਸਦੀ ਦੇ ਸ਼ੁਰੂ ਚ ਦੁਆਬੇ ਦੇ ਹੀ ਲੋਕ ਬਾਹਰ ਆਏ। ਹੁਣ ਬੱਚੀਆਂ ਜ਼ਿਆਦਾ ਪੜ੍ਹ ਗਈਆਂ। ਹੁਣ ਇਧਰ ਜਿਹੜੇ, ਕਿਉਂਕਿ ਯੂਬਾ ਸਿਟੀ ਦੇ ਹਵਾਲੇ ਨਾਲ ਮੈਂ ਇਸ ਲਈ ਗੱਲ ਕਿ ਇਹ ਕਹਾਣੀ ਇੰਗਲੈਂਡ ਵਗੈਰਾ ਚ ਵੀ ਹੋਏਗੀ। ਹੁਣ ਇੱਥੇ ਜਿਹੜੇ ਸੀ ਉਹ ਮਿੱਟੀ ਨਾਲ ਮਿੱਟੀ ਹੋਣ ਵਾਲੇ ਹੀ ਸੀ। ਉਹ ਕੋਈ 10ਵੀਂ ਪਾਸ ਹੈ, ਕੋਈ ਨਹੀਂ ਵੀ ਪਾਸ ਗਿਆ। ਇੱਥੇ ਤਾਂ ਇਹੀ ਹੁੰਦਾ ਹੈ ਕਿ ਜੀ ਬੜੇ ਬੜੇ ਬਿੰਨ ਨੇ। ਹੁਣ ਤਾਂ ਚਲੋ ਲੈਂਡ ਓਨਰ ਵੀ ਹੋ ਗਏ, ਉਦੋਂ ਵੀ ਸੀ, ਲੇਕਿਨ ਕੰਮ ਤਾਂ ਖੇਤਾਂ 'ਚ ਇੱਥੇ ਵੀ ਭਾਵੇਂ ਓਨਰ ਵੀ ਉਹਨੂੰ ਕਰਨਾ ਪੈਂਦਾ। ਤੇ MA ਪਾਸ ਕੁੜੀਆਂ ਜਿਹੜੀਆਂ ਨੇ ਇੱਥੇ 10ਵੀਂ ਪਾਸ ਜਾਂ 10ਵੀਂ ਫੇਲ ਜਾਂ ਉਹਨਾਂ 'ਚ ਵੀ ਉਹੀ ਕੋਈ दारू ਵਾਲਾ ਕੰਮ, ਉੱਥੇ ਵਿਆਹੀਆਂ ਹੁੰਦੀਆਂ ਸੀ। ਔਰ ਇੱਕ ਸਟੇਜ ਤੇ ਉਸ ਬੈਲਟ ਦੇ ਵਿੱਚ ਸਿੱਖ ਬੀਬੀਆਂ 'ਚ ਹਾਈਐਸਟ ਸੁਸਾਈਡ ਰੇਟ ਸੀ ਕਿ ਜਿਹੜਾ ਹੁਣ ਉੱਥੇ ਜਿਹੜੀ ਇੱਕ ਟੀਚਰ ਜਾਂ ਇੱਕ ਐਜੂਕੇਟਿਡ ਬੱਚੀ ਹੈ, ਉਹਨਾਂ ਨੇ ਚਲੋ ਆਗਿਆਕਾਰ ਨੇ ਬੱਚੀਆਂ ਬਾਈ ਐਂਡ ਲਾਰਜ। ਹੁਣ ਭਾਵੇਂ ਇੱਕ ਟ੍ਰੈਂਡ ਥੋੜਾ ਜਿਹਾ ਵੱਖਰਾ ਹੋ ਗਿਆ ਵੀ ਪੇਰੈਂਟਸ ਨੇ ਜੇ ਕਿਹਾ ਕਰ ਲਿਆ, ਵਿਆਹ ਕਰਾ ਕੇ ਆ ਗਈਆਂ। ਹੁਣ ਉਹ MA ਐਜੂਕੇਟਿਡ ਹੈ, ਉਹ ਜਿਹੜਾ ਉਹ ਬਿਲਕੁਲ ਪੜ੍ਹਿਆ ਨਹੀਂ ਹੈ, ਚਲੋ ਉਹ ਵੀ ਚੱਲ ਜਾਂਦਾ, ਫਿਰ ਕੰਮ ਕੋਈ ਨਹੀਂ ਹੈ। ਉਹੀ MA ਪਾਸ ਵੀ ਜਾ ਕੇ ਉੱਥੇ ਪੀਚ ਤੋੜ ਰਹੀਆਂ ਨੇ, ਬੜੇ ਬੜੇ ਬਿੱਲ ਰੱਖੇ ਹੋਏ ਨੇ ਕਿ ਜੀ ਸ਼ਾਮ ਤੱਕ ਜੇ ਬਿੱਲ ਭਰ ਦਿਓ ਤੇ ਇੰਨੀ ਤੁਹਾਡੀ ਲੇਬਰ ਹੈ ਜਾਂ ਦੂਸਰਾ ਹੈ। ਸੋ ਉਹਨਾਂ ਚੋਂ ਕੁਛ ਤਾਂ ਐਡਜਸਟ ਕਰ ਗਈਆਂ ਉਸ ਹਾਲਤ 'ਚ ਵੀ, ਜੋ ਵੀ ਜਿਸ 'ਚੋਂ ਵੀ ਉਹਨਾਂ ਨੂੰ ਹੋਇਆ, ਕਿਸੇ ਨੇ ਆਪਣੀ ਕਰਮਾਂ ਦੀ ਖੇਡ ਬਣ ਲਿਆ। ਪਰ ਜਿਹੜੀਆਂ ਉਹਨੂੰ ਨਹੀਂ ਸੀ ਐਡਜਸਟ ਕਰ ਸਕਦੀਆਂ ਉਹ ਆਤਮਘਾਤ ਕਰ ਲੈਂਦੀਆਂ ਸੀ। ਲੇਕਿਨ ਹੁਣ ਉਦੋਂ ਅਜੇ ਇਸ ਲੈਵਲ ਤੇ ਨਾ, ਮੈਂ ਤਾਂ ਈਵਨ ਐਜੂਕੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ ਵੀ ਇਹ ਹਾਲ ਸੀ। ਔਰ ਇਹ 90ਵਿਆਂ ਦੀ ਮੈਂ ਗੱਲ ਕਰਦਾ, 90ਵਿਆਂ ਦੇ ਸ਼ੁਰੂ ਦੀ ਜਾਂ 80s ਦੇ ਅਖੀਰਲੇ ਪੀਰੀਅਡ ਦੀ। ਲੇਕਿਨ ਅੱਜ ਤਾਂ ਜਿਵੇਂ ਭੈਣ ਜੀ ਕੁਲਜੀਤ ਕੌਰ ਉਹਨਾਂ ਨੇ ਬਿਆਨ ਕੀਤਾ ਵੀ ਅੱਜ ਤਾਂ ਵਰਸਟ ਹਾਲਤ ਹੈ। ਹੁਣ ਤਾਂ ਪਿਛਲੇ 10-15-20 ਸਾਲ 'ਚ ਜਿਵੇਂ ਡਰੱਗਸ ਪੰਜਾਬ ਦੇ ਵਿੱਚ ਸੁੱਟੀਆਂ ਨੇ ਇਹਨਾਂ ਨੇ, ਔਰ ਪੂਰਾ ਇੱਕ ਡਰੱਗ ਵਾਰਫੇਅਰ ਸ਼ੁਰੂ ਕੀਤੀ ਹੈ। ਨਤੀਜਾ ਇਹ ਹੈ ਕਿ ਬਹੁਤ ਸਾਰੇ ਆਪਣੇ ਮੁੰਡੇ ਜਿਹੜੇ ਨੇ ਉਹ ਤਾਂ 12-13 ਸਾਲ ਤੋਂ ਡਰੱਗੀ ਹੁੰਦੇ ਨੇ, 18-20 ਸਾਲ ਤੱਕ ਤਾਂ ਉਹੀ ਰੁਲੇ ਹੁੰਦੇ ਨੇ, 10ਵੀਂ-11ਵੀਂ ਕ੍ਰਾਸ ਨਹੀਂ ਕਰਦੇ। ਹਾਲਾਂਕਿ ਹੁਣ ਅਨਫੋਰਚੂਨੇਟਲੀ ਈਵਨ ਕੁੜੀਆਂ ਵੀ ਡਰੱਗ ਮੈਨੇਸ ਦਾ ਸ਼ਿਕਾਰ ਹੋ ਰਹੀਆਂ ਨੇ। ਔਰ ਜਿਹੜੀ ਫਿਗਰ ਪੰਜਾਬ ਗਵਰਨਮੈਂਟ ਨੇ ਹਾਈ ਕੋਰਟ 'ਚ ਦਿੱਤੀ ਸੀ ਹਾਈ ਸਕੂਲ ਗੋਇੰਗ ਦੀ, 60% ਮੁੰਡੇ 40% ਕੁੜੀਆਂ ਵੀ ਨੇ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਜਿਵੇਂ ਉਹਨਾਂ ਨੇ ਕਿਹਾ ਕਿ ਬੱਚੀਆਂ ਨੇ ਬੈਸਟ ਐਜੂਕੇਸ਼ਨ। ਈਵਨ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਡਾਕਟਰ ਟਿਵਾਣਾ ਹੈਡ ਆਫ ਦਾ ਡਿਪਾਰਟਮੈਂਟ ਇੱਕ ਵਾਰੀ ਉਹ ਗੱਲ ਕਰ ਰਹੇ ਸੀ, ਉਹ ਕਹਿੰਦੇ ਜੀ ਵੀ ਜਿਹੜੇ ਫੀਲਡ ਜਿਵੇਂ ਹੁਣ ਵੈਟਰਨਰੀ ਹੈ ਜੀ, ਡੰਗਰ ਡਾਕਟਰ ਜਿਨ੍ਹਾਂ ਨੂੰ ਕਹਿੰਦੇ ਨੇ, ਵੀ ਇੱਕ ਟਾਈਮ ਸੀ ਅੱਜ ਤੋਂ 20-25 ਸਾਲ ਪਹਿਲਾਂ ਕੋਈ 1-2 ਕੁੜੀਆਂ ਹੀ ਉਹਦੇ 'ਚ ਹੁੰਦੀਆਂ ਸੀ ਜਾਂ ਉਹ ਪ੍ਰੋਫੈਸ਼ਨ ਵੀ। ਹੁਣ ਉਹਨਾਂ 'ਚ ਵੀ ਮੈਜੋਰਿਟੀ ਬੀਬੀਆਂ ਨੇ, ਬੱਚੀਆਂ ਨੇ, ਔਰ ਹਾਈਲੀ PhDs, ਹਾਇਰ ਸਟੱਡੀ ਐਜੂਕੇਸ਼ਨ। ਔਰ ਇਹ ਇੱਕ ਪ੍ਰੈਕਟੀਕਲ ਪ੍ਰੋਬਲਮ ਹੈ ਕਿ ਇੰਨੀ ਐਜੂਕੇਸ਼ਨ ਤੋਂ ਬਾਅਦ ਮੁੰਡੇ ਸਾਡੇ ਜਿਹੜੇ ਨੇ ਜਾਂ ਪੁੱਠੇ ਹੋਏ ਨੇ ਡਰੱਗ ਨਾਲ, ਜਾਂ ਕੋਈ ਕ੍ਰਾਸ ਕੀਤਾ 10-12 ਜਮਾਤਾਂ, ਉਹ ਕੋਈ ਮੈਚ ਨਹੀਂ ਹੈ। ਸੋ ਕਈ ਵਾਰ ਇੱਕ ਤਾਂ ਇਹ ਵੀ ਇੱਕ ਕਾਰਨ ਬਣ ਰਿਹਾ, ਔਰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਵੀ ਇਸ ਹਾਲਾਤ ਦੇ ਵਿੱਚ ਉਹ ਫਿਰ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਹੁੰਦੀ। ਤੇ ਫਿਰ ਜਿੱਥੇ ਉਹ ਬੀਬੀ ਵਿਆਹ ਕਰਦੀ ਹੈ ਜਾਂ ਉਸ ਦਾ ਉਹ ਸਾਥ ਬਣਦਾ, ਫਿਰ ਉਹ ਧਰਮ ਤਾਂ ਉਹਦੇ ਨਾਲ ਹੀ ਚਲਾ ਜਾਂਦਾ। ਇਹ ਤਾਂ ਕੋਈ ਇਹ ਕਹੇ ਕਿ ਜੀ ਉੱਥੇ ਜਾ ਕੇ ਉਹਨੇ ਕੋਈ ਆਪਣੇ ਬੱਚੇ ਸਿੱਖ ਵੈਲਿਊਜ਼ ਨਾਲ ਰੇਜ਼ ਕਰਨੇ ਨੇ ਜਾਂ ਦੂਜਾ। ਔਰ ਇਹ ਕਾਰਨ ਹੈ ਕਿ ਅਸੀਂ ਕਾਫੀ ਇਸ ਤੋਂ ਸਫਰ ਕਰ ਰਹੇ ਹਾਂ। ਔਰ ਉਹਨਾਂ ਨੇ ਠੀਕ ਕਿਹਾ ਕਿ ਵੀ ਜਿਹੜੀਆਂ ਫਿਰ ਚੋਇਸਿਸ ਰਹਿ ਜਾਂਦੀਆਂ ਨੇ ਕਿ ਵੀ ਹੁਣ MA ਪਾਸ ਨੂੰ ਲਾਂਗਰੀ ਮਿਲ ਰਿਹਾ ਹੈ ਜੀ, ਜਾਂ ਅਦਰਵਾਈਜ਼ ਜਿਹੜਾ ਹੈ, ਉਹਨਾਂ ਨੇ ਇਹ ਵੀ ਠੀਕ ਕਿਹਾ। ਦੇਖੋ ਧਾਰਮਿਕ ਤੌਰ ਤੇ ਗ੍ਰੰਥੀ, ਰਾਗੀ, ਦੂਸਰੇ ਬੜੇ ਸਤਿਕਾਰਤ ਨੇ, ਪਰ ਗੱਲ ਹੁਣ ਇਹੋ ਜਿਹੇ ਵੀ ਨੇ ਮੈਚ ਵੈਰੀ ਫਿਊ ਕਿ ਜਿੱਥੇ ਜਿਹੜੇ ਹੁਣ ਧਾਰਮਿਕ ਗ੍ਰੰਥੀ ਵੀ ਨੇ ਉਹਨਾਂ ਨੇ ਮਾਸਟਰਸ ਡਿਵਿਨਿਟੀ ਦੀ ਕੀਤੀ ਹੋਈ ਹੈ। ਜਿਵੇਂ ਪੰਜਾਬੀ ਯੂਨੀਵਰਸਿਟੀ 'ਚ ਕੋਰਸਿਸ ਨੇ ਐਂਡ ਆਲ, ਉਹਦੇ 'ਚ ਸਿੱਖ ਭਾਵਨਾ ਵਾਲੀਆਂ ਬੱਚੀਆਂ ਨੇ ਉੱਥੇ ਵਿਆਹ ਕਰਨ ਲੱਗਿਆ ਕੋਈ ਨਹੀਂ ਦਿਖਾਇਆ। ਉਹਨਾਂ ਨੇ ਕਿਹਾ ਜੀ ਬੇਸ਼ੱਕ ਹੈ ਵੀ ਬਰਾਬਰ ਦੀ ਐਜੂਕੇਸ਼ਨ ਹੈ ਨਾ। ਸੋ ਜੇ ਐਜੂਕੇਸ਼ਨ ਦਾ ਲੈਵਲ ਹੈ ਫਿਰ ਤਾਂ ਕੋਈ ਗੱਲ ਨਹੀਂ ਹੈ। ਔਰ ਹੁਣ ਉਹਨਾਂ ਨੇ ਜੋ ਇਹ ਲਿਖਿਆ ਮੇਰੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ। ਮੈਂ ਇਹੀ ਸਮਝਦਾ ਹਾਂ ਕਿ ਵੀ ਇਹ ਇੱਕ ਬੜਾ ਗੰਭੀਰ ਚੈਲੰਜ ਹੈ ਡਰੱਗਸ ਦੇ ਹਵਾਲੇ ਨਾਲ, ਐਜੂਕੇਸ਼ਨ ਦੇ ਹਵਾਲੇ ਨਾਲ। ਹੁਣ ਇੱਥੇ ਵੀ ਇੱਕ ਤਾਂ ਚਲੋ ਇਹ ਪੜ੍ਹੇ ਜਾਂ ਅਨਪੜ੍ਹੇ ਦੀ ਗੱਲ ਹੈ, ਇੱਥੇ ਵੀ ਮੈਂ ਦੇਖਦਾ ਜਿਹੜੇ ਈਵਨ ਸਾਡੇ ਪੜ੍ਹੇ ਲਿਖੇ ਵੀ ਆਏ, ਇੰਜੀਨੀਅਰ ਆਏ, ਦੂਜੇ ਆਏ, ਉਹ ਥੋੜੀ ਬਹੁਤ ਦੇਰ ਕਰਨ ਤੋਂ ਬਾਅਦ ਟੈਕਸੀ ਤੇ ਚੜ੍ਹ ਜਾਂਦੇ ਨੇ, ਫਿਰ ਟਰੱਕ ਤੇ ਚੜ੍ਹ ਜਾਣੇ। ਉਹਨਾਂ ਨੂੰ ਵੀ ਇਹ ਲੱਗਦਾ ਹੈ ਵੀ ਇਹ ਪਤਾ ਨਹੀਂ ਕਿਉਂ ਸਾਨੂੰ, ਇੱਕ ਤਾਂ ਇਹਦੇ 'ਚ ਕਿਤੇ ਨਾ ਕਿਤੇ ਜਿਹੜੇ ਇਹਨਾਂ ਦਾ ਇਸ ਪਾਸੇ ਜਾਣਦਾ ਉਹਦੇ 'ਚੋਂ ਜ਼ਿਆਦਾ ਕੰਫਰਟੇਬਲ ਮਹਿਸੂਸ ਕਰਦੇ ਨੇ ਜੀ, ਇੰਡੀਪੈਂਡੈਂਸ ਹੈ। ਪਰ ਮੈਂ ਸਮਝਦਾ ਵੀ ਇਹਦਾ ਨਤੀਜਾ ਇਹ ਹੁੰਦਾ ਵੀ ਅਲਟੀਮੇਟਲੀ ਅਸੀਂ ਜਿਹੜਾ ਆਪਣੇ ਮੁੰਡਿਆਂ ਦੇ ਹਵਾਲੇ ਨਾਲ ਬਹੁਤ ਥੋੜੇ ਨੇ ਇੱਥੇ। ਔਰ ਯੂਬਾ ਸਿਟੀ ਦੇ ਜਿਵੇਂ ਮੈਂ ਹਵਾਲੇ ਨਾਲ ਗੱਲ ਕੀਤੀ, ਉੱਥੋਂ 4th-5ਵੀਂ ਜਨਰੇਸ਼ਨ ਹੈ ਜੀ, ਲੇਕਿਨ ਤੁਹਾਨੂੰ ਬਹੁਤ ਘੱਟ ਮਿਲਣਗੇ ਜਿਹੜੇ ਯੂਨੀਵਰਸਿਟੀ ਤੱਕ ਜਾਂਦੇ ਨੇ। ਉਹਨਾਂ 'ਚੋਂ ਵੀ ਹਾਈਲੀ ਪ੍ਰੋਫੈਸ਼ਨਲ
ਘੱਟ ਨੇ। ਔਰ ਇਹ ਗੱਲ ਈਵਨ ਇਹਨਾਂ ਨੇ ਤਾਂ ਕੁੜੀਆਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਇਸ ਕਿਸਮ ਦੇ ਵੀ ਪਰਿਵਾਰ ਨੇ ਜਿਨ੍ਹਾਂ ਦਾ ਨਾਲ ਮੇਰਾ ਰਾਬਤਾ ਹੈ ਜਾਂ ਰਿਹਾ, ਜਿਨ੍ਹਾਂ ਦੇ ਮੁੰਡੇ ਸਿੱਖੀ ਸਰੂਪ ਵਾਲੇ, ਜਿਹੜੇ ਕੋਈ ਮਾਸਟਰਸ PhD ਜਾਂ ਚੰਗੇ ਜੌਬ 'ਚ ਨੇ, ਉਹਨਾਂ ਨੂੰ ਇੱਥੋਂ ਦੇ ਹਵਾਲੇ ਨਾਲ, ਕਿਉਂਕਿ ਕਲਚਰ ਡਿਫਰੈਂਟ ਹੋ ਜਾਂਦਾ ਹੈ, ਉਹਨਾਂ ਨੂੰ ਇਹ ਲੱਗਦਾ ਵੀ ਇੱਕ ਜ਼ਮਾਨਾ ਸੀ ਪੰਜਾਬ 'ਚੋਂ ਰਿਸ਼ਤੇ ਲਿਆਂਦੇ ਜਾਂਦੇ ਸੀ ਜਾਂ ਚਾਹਨਾ ਵੀ ਹੁੰਦੀ ਸੀ ਉੱਥੋਂ ਦੇ। ਪਰ ਇਹ ਵੀ ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮਸ ਆਈਆਂ ਨੇ ਕਿ ਧਰਮ ਦਾ ਇੱਕ ਹੋਣਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਚੰਗੀ ਗੱਲ ਹੈ ਆਪਸੀ ਅੰਡਰਸਟੈਂਡਿੰਗ 'ਚ, ਪਰ ਕਈ ਵਾਰੀ ਇੱਕੋ ਹੀ ਜੇ ਕਲਚਰ ਇੱਕ ਨਹੀਂ ਹੈ, ਜਿਹੜੇ ਹੁਣ ਬੱਚੇ ਬੱਚੀਆਂ ਪੰਜਾਬ 'ਚ ਗਰੋ ਹੁੰਦੇ ਨੇ, ਉਹ ਜਿਹੜੇ ਅਮਰੀਕਨ ਜੰਮੇ ਪਲੇ ਬੱਚੇ ਬੱਚੀਆਂ ਨੇ ਉਹਦਾ ਥਿੰਕਿੰਗ ਪੈਟਰਨ ਡਿਫਰੈਂਟ ਹੈ ਜੀ। ਤੇ ਜੇ ਕਈ ਵਾਰੀ ਪੇਰੈਂਟਸ ਇਨਸਿਸਟ ਕਰਦੇ ਨੇ ਜੀ ਉੱਥੋਂ ਤੁਸੀਂ ਕਰੋ, ਉਹ ਵਰਕਆਊਟ ਨਹੀਂ ਹੁੰਦਾ। ਔਰ ਬਹੁਤ ਸਾਰੇ ਚੰਗੇ ਜਿਹੜੇ ਰਿਸ਼ਤੇ ਨੇ ਉਹ ਕੀਤੇ ਹੁੰਦੇ ਨੇ, ਉਧਰ ਵੀ ਭਾਵੇਂ ਸਿੱਖੀ ਪਰਿਵਾਰ ਹੋਏ, ਇੱਧਰ ਵੀ ਸਿੱਖੀ ਪਰਿਵਾਰ ਹੋਏ, ਉਹ ਵਰਕਆਊਟ ਨਹੀਂ ਹੁੰਦਾ। ਪਰ ਇਹਦਾ ਕੋਈ ਸੋਲੂਸ਼ਨ ਮੇਰੇ ਕੋਲ ਤਾਂ ਨਹੀਂ ਹੈ ਕਹਿਣ ਨੂੰ। ਮੈਂ ਤਾਂ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਉਹਨਾਂ ਭੈਣਾਂ ਦਾ, ਬੱਚੀਆਂ ਦਾ ਕੇਸ ਪ੍ਰੈਜ਼ੈਂਟ ਕੀਤਾ, ਕਿਉਂਕਿ ਅਕਸਰ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਜੀ ਸਾਡੀਆਂ ਬੱਚੀਆਂ ਬਾਹਰ ਵਿਆਹ ਕਰਦੀਆਂ ਜਾਂ ਕੁੜੀਆਂ ਹੱਥੋਂ ਨਿਕਲ ਰਹੀਆਂ ਜਾਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜੀ ਦੱਸੋ ਕੀ ਕਰੀਏ। ਸੋ ਮੈਂ ਇਹ ਸਵਾਲ ਖੁੱਲ੍ਹਾ ਛੱਡਦਾ ਦਰਸ਼ਕਾਂ ਦੇ ਲਈ ਵੀ, ਸਰੋਤਿਆਂ ਦੇ ਲਈ ਵੀ, ਕਿ ਵੀ ਇਸ ਪਾਰਟ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਆ ਕੇ ਕੀ ਚੋਇਸਿਸ ਨੇ। ਪਰ ਮੈਂ ਸਮਝਦਾ ਵੀ ਇਹ ਬਹੁਤ ਕੁਝ ਅਗੇਨ ਸਾਨੂੰ ਭਾਵੇਂ ਕੋਈ ਕਹੇਗਾ ਜੀ ਅਸੀਂ ਸਟੀਰੀਓਟਾਈਪ ਖਾਲਿਸਤਾਨ ਹੀ ਹਰ ਗੱਲ 'ਚ ਬਣਾ ਦਿੰਨੇ ਜੀ, ਮੈਨੂੰ ਲੱਗਦਾ ਹੈ ਕਿ ਵੀ ਇਹ ਤਾਂ ਇਹੀ ਹੈ ਕਿ ਜਦੋਂ ਤੁਹਾਡੀ ਕੌਮ ਗੁਲਾਮੀ 'ਚ ਹੁੰਦੀ ਹੈ, ਉਹਨਾਂ ਤੋਂ ਓਪਰਚੁਨਿਟੀਜ਼ ਖੋਹ ਲਈਆਂ ਜਾਂਦੀਆਂ, ਔਰ ਉਸ ਸਾਰੇ ਦੇ ਵਿੱਚ ਹੌਲੀ 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 ਤੁਸੀਂ ਡੀਜਨਰੇਟ ਹੁੰਦੇ ਚਲੇ ਜਾਂਦੇ ਹੋ। ਔਰ ਸਰ ਕਪੂਰ ਸਿੰਘ ਦੀ ਗੱਲ ਜਿਹੜੀ ਉਹਨਾਂ ਨੇ 70ਵਿਆਂ ਦੇ ਵਿੱਚ ਵੈਨਕੂਵਰ ਦੇ ਲੈਕਚਰ 'ਚ ਕਹੀ ਸੀ ਕਿ ਵੀ ਜੇ ਤੁਹਾਡੇ ਕੋਲ ਜਾਂ ਤੁਹਾਡੀ ਕੌਮ ਦੇ ਕੋਲ ਸਿਆਸੀ ਪਾਵਰ ਨਾ ਹੋਈ ਤਾਂ ਤੁਹਾਡੇ ਜਿਹੜੇ ਮੁੰਡੇ ਨੇ ਜਾਂ ਤੁਹਾਡੇ ਬੱਚੇ, ਉਹਨਾਂ ਦੇ ਅੱਗੋਂ ਬੱਚੇ, ਉਹਨਾਂ ਦੇ ਬੱਚੇ ਜਾਂ ਤਾਂ ਹਿੰਦੂਆਂ ਦੀਆਂ ਕਾਰਾਂ ਦੇ ਡਰਾਈਵਰ ਹੋਣਗੇ, ਦਫ਼ਤਰਾਂ 'ਚ ਪੜਾਸੀ ਹੋਣਗੇ, ਉਹਨਾਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਪਹਿਰੇਦਾਰ ਹੋਣਗੇ, ਤੇ ਜਾਂ ਲਟੇਰੇ ਹੋਣਗੇ। ਇਸ ਤੋਂ ਵੱਧ ਕੇ ਕੁਛ ਨਹੀਂ। ਸੋ ਅੱਜ ਇਹ ਹਾਲਤ ਆਲਮੋਸਟ ਅੱਪੜ ਗਈ ਹੈ। ਸੋ ਕੁੱਲ ਮਿਲਾ ਕੇ ਜਿਹੜਾ ਕੋਈ ਸਾਡੇ ਕੋਲ ਚੋਇਸਿਸ ਨਹੀਂ ਨੇ ਬਹੁਤੀਆਂ, ਪਰ ਫਿਰ ਵੀ ਮੈਂ ਇਹੀ ਕਹਿ ਸਕਦਾ ਆਪਣੀਆਂ ਭੈਣਾਂ ਨੂੰ, ਬੱਚੀਆਂ ਨੂੰ ਜਿਹੜੀਆਂ ਵਿਆਹਣਯੋਗ ਉਮਰ 'ਚ ਨੇ ਜਾਂ ਹਾਈਲੀ ਐਜੂਕੇਟਿਡ ਨੇ, ਕਿ ਫਿਰ ਵੀ ਗੁਰੂ ਤੇ ਸਿਦਕ ਭਰੋਸਾ ਰੱਖਣ, ਭਾਲ ਜਾਰੀ ਰਹੇ। ਗੁਰੂ ਨੇ ਕੋਈ ਨਾ ਕੋਈ ਜੇ ਸਿਦਕ ਭਰੋਸਾ ਰਹਿੰਦਾ ਹੈ, ਕੋਈ ਚੰਗਾ ਜੀਵਨ ਸਾਥੀ ਵੀ ਮਿਲ ਜਾਂਦਾ ਹੈ, ਬਜਾਏ ਕਿ ਕਾਹਲੀ ਦੇ ਵਿੱਚ ਉਹ ਆਪਣਾ ਜਿਹੜਾ ਅਕੀਦਾ, ਧਰਮ ਜਾਂ ਦੂਸਰਾ ਛੱਡਣ। ਇਸ ਤੋਂ ਵੱਧ ਕੇ ਕੋਈ ਕਨਵਿੰਸਿੰਗ ਆਨਸਰ ਨਹੀਂ ਹੈ ਕਹਿਣ ਨੂੰ, ਲੇਕਿਨ ਹੋਰ ਮੇਰੇ ਕੋਲ ਕੁਝ ਨਹੀਂ ਹੈ ਕਹਿਣ ਨੂੰ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।